3 ਮੁਲਕਾਂ ਦੇ 5 ਐਕਸਪਰਟਸ ਨੇ ਅੱਜ ਖੁੱਲ੍ਹਾ ਇੱਕ ਪੱਤਰ ਲਿਖਿਆ ਔਰ ਇੰਡੀਆ ਨੂੰ ਉਹਨਾਂ ਨੇ ਤਾੜਨਾ ਕੀਤੀ ਹੈ ਕਿ ਉਹ ਉਹਨਾਂ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਉਹਨਾਂ ਦੇ ਮੁਲਕਾਂ ਦੇ ਦਖਲਅੰਦਾਜ਼ੀ ਨਾ ਕਰਨ। ਕਈ ਦਹਾਕਿਆਂ ਤੋਂ ਨਵੀਂ ਦਿੱਲੀ ਦੇ ਇੰਟਰਵੈਂਸ਼ਨ ਉਹ ਸਿਆਸੀ ਹੋਏ, ਬਿਊਰੋਕਰੈਟਿਕ ਹੋਏ, ਇੰਟੈਲੀਜੈਂਸ ਆਪਰੇਟਿਵ ਹੋਣ, ਕੋਲੰਬੋ, ਢਾਕਾ ਔਰ ਕਾਠਮੰਡੂ 'ਚ, ਇਹ ਤਿੰਨਾਂ ਹੀ ਮੁਲਕਾਂ ਦੀਆਂ ਰਾਜਧਾਨੀਆਂ ਨੇ। ਅਨਐਂਡਿੰਗ ਪੋਲੀਟੀਕਲ ਅਨਸਟੇਬਿਲਿਟੀ in our countries and has empowered autocratic regimes। 54 ਦੇ ਕਰੀਬ ਐਸੇ ਆਊਟਲੈਟ ਨੇ, ਦਰਿਆ ਸਟਰੀਮ ਵੱਡੇ ਜਿਹੜੇ ਬੰਗਲਾਦੇਸ਼ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਪ੍ਰਮੁੱਖ ਜਿਹੜੀ ਗੰਗਾ ਹੈ ਉਹ ਵੀ ਬੰਗਲਾਦੇਸ਼ ਜਾ ਕੇ ਪਦਮਨੀ ਬਣ ਜਾਂਦੀ ਹੈ। ਔਰ ਇਹ ਭਾਰਤ ਕਿਉਂਕਿ ਅਪਰ ਰਾਈਪੇਰੀਅਨ ਹੈ, ਉਹਨੇ ਮਿਸਯੂਜ਼ ਕੀਤਾ ਉਸ ਪਾਣੀ ਨੂੰ ਐਜ਼ ਏ ਵੈਪਨ ਯੂਜ਼ ਕਰਕੇ ਬੰਗਲਾਦੇਸ਼ ਦੀ ਸੰਘੀ ਮਰੋੜਨ ਦਾ। ਭਾਰਤ ਦੀਆਂ 7 ਨਾਰਥ ਈਸਟ ਸਟੇਟਸ ਨੇ, ਉਹਨਾਂ ਤੱਕ ਐਕਸੈਸ ਲੈਣ ਲਈ ਬੰਗਲਾਦੇਸ਼ ਦੀ ਟੈਰੀਟਰੀ ਨੂੰ ਭਾਰਤ ਨੇ ਇਸਤੇਮਾਲ ਕੀਤਾ ਕਿ ਵੀ ਬਿਨਾਂ ਬੰਗਲਾਦੇਸ਼ ਦੀ ਸਹਿਮਤੀ ਜਾਂ ਦੂਜੇ ਦੇ ਉਹਨਾਂ ਨੇ ਇਵੇਂ ਕੀਤਾ ਜਿਵੇਂ ਇਹ ਉਹਨਾਂ ਦੀ ਟੈਰੀਟਰੀ ਹੋਏ। ਭਾਰਤ ਦੀਆਂ ਚੀਜ਼ਾਂ ਦੇ ਲਈ ਮਾਰਕੀਟ ਦੇ ਤੌਰ 'ਤੇ ਬੰਗਲਾਦੇਸ਼ ਨੂੰ ਅਨਈਵਨ ਡੀਲ ਜਿਹੜੀ ਹੈ ਕੀਤੀ, ਆਪਣਾ ਸੌਦਾ ਬੰਗਲਾਦੇਸ਼ 'ਚ ਵੇਚਿਆ, ਲੇਕਿਨ ਜਦੋਂ ਬੰਗਲਾਦੇਸ਼ ਦੇ ਪ੍ਰੋਡਕਟ ਕੋਈ ਭਾਰਤ ਸੀ ਉਹਦੇ ਪ੍ਰਤੀ ਟੈਰਿਫ ਜਾਂ ਚੁੰਗੀ ਜਾਂ ਦੂਜੀ ਲਾ ਕੇ ਨਹੀਂ ਕੀਤਾ ਗਿਆ। ਜਦੋਂ ਇੰਡੀਅਨ ਪੀਸ ਕੀਪਿੰਗ ਫੋਰਸ ਦੇ ਨਾਂ ਥੱਲੇ ਭਾਰਤ ਨੇ ਉੱਥੇ ਫੌਜ ਭੇਜੀ, ਇਹਨੂੰ ਇਹ ਕਹਿ ਕੇ ਜੀ ਅਸੀਂ ਸ੍ਰੀਲੰਕਾ ਦੇ ਇੰਟਰਸਟ ਪ੍ਰੋਟੈਕਟ ਕਰ ਰਹੇ ਹਾਂ, ਪਰ ਇਨਫੈਕਟ ਉਹ ਇੰਡੀਅਨ ਇਨਵੇਜਨ ਸੀ ਜਿਹਦੇ ਥੱਲੇ ਉਹਨਾਂ ਨੇ ਸ੍ਰੀਲੰਕਾ ਦੇ ਵਿੱਚ ਆਪਣਾ ਕੰਟਰੋਲ ਲਿਆਂਦਾ। ਇੰਡੀਅਨ ਗਵਰਨਮੈਂਟ ਨੇ ਪੋਲੀਟੀਸ਼ੀਅਨਸ ਔਰ ਡਿਪਲੋਮੈਟਸ ਰਾਹੀਂ ਨੇਪਾਲ 'ਚ ਹਮੇਸ਼ਾ ਇੰਟਰਫੇਰੈਂਸ ਕੀਤੀ। फिर इंटेलिजेंस एजेंसीज भी और हिंदुत्वी एक्टिविस्ट ऑफ द RSS engaged in manufacturing consent within Nepal's polity to maintain control over Nepal's water resources। इस वेले जिहड़ी भारत की हालत है वो बिल्कुल विदिन नेबरहुड भी आइसोलेशन वाली है। वर्ल्ड स्टेज के उत्ते दा की रोल प्ले करना है जां इहदी की औकात है। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 8 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਦੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 28 ਅਗਸਤ 2024 13 ਭਾਦੋ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ। ਸਪੈਕਟਰਮ ਕੇਬਲ, ਆਰਸਨ ਕੇਬਲ, ਪਲਟਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਔਰ ਜਿਹੜਾ ਆਪਾਂ ਕੱਲ ਪ੍ਰੋਗਰਾਮ ਮਿਸ ਕੀਤਾ ਉਸ ਦੀ ਆਪਾਂ ਮਾਫੀ ਚਾਹੁੰਦੇ ਹਾਂ। ਸੋ ਜਿਸ ਤਰ੍ਹਾਂ ਕਿ ਆਪਾਂ ਹਮੇਸ਼ਾ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਪਾਂਸਰਸ਼ਿਪ ਦੇ ਨਾਲ। ਸੋ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ LA ਤੋਂ ਸਰਦਾਰ ਸਤਨਾਮ ਸਿੰਘ ਤੇ ਬੀਬੀ ਜਗਦੀਸ਼ ਕੌਰ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਜੋ ਆਪਣਾ ਖਾਲਿਸਤਾਨ ਦੇ ਘਰ ਦੀ ਪ੍ਰਾਪਤੀ ਦੀ ਜਿਹੜੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸਤਨਾਮ ਸਿੰਘ ਤੇ ਬੀਬੀ ਜਗਦੀਸ਼ ਕੌਰ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.com
ਪੰਜਾਬ TV ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਵਾਲੇ ਨਾਲ ਕਿ ਭਾਰਤ ਦੇ ਗੁਆਂਢੀ ਦੇਸ਼ਾਂ ਨਾਲ ਧੱਕੇਸ਼ਾਹੀ ਵਾਲੇ ਜਿਹੜੇ ਵਰਤਾਰੇ ਤੇ ਹੁਣ ਖੁੱਲ੍ਹ ਕੇ ਆਵਾਜ਼ਾਂ ਉੱਠ ਰਹੀਆਂ ਨੇ। ਬੰਗਲਾਦੇਸ਼, ਨੇਪਾਲ ਤੇ ਸ਼੍ਰੀਲੰਕਾ ਦੇ 5 ਐਕਸਪਰਟਸ ਨੇ ਇੱਕ ਖੁੱਲ੍ਹਾ ਬਿਆਨ ਜਾਰੀ ਕਰਕੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਗੁਆਂਢੀ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ-ਅੰਦਾਜ਼ੀ ਬੰਦ ਕਰੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਕੱਲ੍ਹ ਦਾ ਪ੍ਰੋਗਰਾਮ ਆਪਣੀ ਯੰਗਰ ਬ੍ਰਿਗੇਡ ਦੇ ਹਵਾਲੇ ਕੀਤਾ ਸੀ, ਕਿਉਂਕਿ ਬਹੁਤ ਵਾਰ ਸਾਡੇ ਵੀਰ ਭੈਣਾਂ ਇਹ ਕਹਿਣਗੇ ਵੀ ਕਿ ਕੋਈ ਨਾ ਕੋਈ ਜਿਹੜਾ ਬੈਕਅਪ ਵੀ ਤਿਆਰ ਹੋਣਾ ਚਾਹੀਦਾ ਹੈ, ਜਾਂ ਅੱਗੋਂ ਜਿਨ੍ਹਾਂ ਨੇ ਇਸ ਪਿੱਠੂ ਨੂੰ ਚੁੱਕਣਾ ਹੈ। ਪਿੱਠੂ ਤਾਂ ਬੰਨਿਆ ਹੀ ਜਾਂਦਾ ਵੈਸੇ, ਔਰ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਸੁਖਵਿੰਦਰ ਸਿੰਘ, ਅਮਰਵੀਰ ਸਿੰਘ, ਉਹਨਾਂ ਦੀ ਜੋੜੀ ਨੂੰ ਵੀ ਸਾਡੇ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ। ਔਰ ਅਸੀਂ ਸਮਝਦੇ ਹਾਂ ਵੀ ਇਵੇਂ ਹੀ ਜਿਉਂ-ਜਿਉਂ ਐਕਸਪੋਜ਼ਰ ਹੋਏਗਾ, ਸੋ ਉਹਨਾਂ ਦੇ ਲਈ ਵੀ ਜਿਹੜਾ ਹੈ ਇਹ ਇੱਕ ਸਿੱਖਣ ਦੀ ਪ੍ਰੋਸੈਸ ਹੈ। ਪਰ ਇਸ ਦੇ ਉੱਤੇ ਸਾਨੂੰ ਇਹ ਵੀ ਲੱਗਦਾ ਹੈ ਕਿ ਭਾਈ ਅੱਗੋਂ ਵੀ ਜਦੋਂ ਯੰਗਰ ਜਨਰੇਸ਼ਨ ਇਸ ਨੂੰ ਟੇਕ ਓਵਰ ਕਰਦੀ ਹੈ ਤੇ ਇਹ ਕੰਟੀਨਿਊਟੀ ਆਫ ਦਾ ਪ੍ਰੋਸੈਸ ਵੀ ਰਹੇਗੀ ਆਉਣ ਵਾਲੇ ਸਮੇਂ ਦੇ ਵਿੱਚ। ਇਹਦੇ ਨਾਲ ਸਾਨੂੰ ਵੀ ਥੋੜ੍ਹੀ ਜਿਹੀ ਰਾਹਤ ਹੁੰਦੀ ਹੈ ਕਿ ਜਦੋਂ ਅਸੀਂ ਖਾਸ ਤੌਰ 'ਤੇ ਟਰੈਵਲ ਕਰਦੇ ਹਾਂ ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਹੋ ਸਕਦਾ ਥੋੜ੍ਹਾ ਬਹੁਤ ਲੌਂਗ ਜਰਨੀ ਵੀ ਹੋਏ, ਸੋ ਉਸ ਹਾਲਤ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਇਹ ਨਹੀਂ ਲੱਗੇਗਾ ਕਿ ਸੱਚੋ ਸੱਚ ਜਿਹੜਾ ਹੈ ਉਹਨੂੰ ਮਿਸ ਕਰ ਰਹੇ ਨੇ। ਹਾਲਾਂ ਸਾਡੀ ਕੋਸ਼ਿਸ਼ ਹੁੰਦੀ ਹੈ ਮੈਕਸਿਮਮ ਕਿ ਵੀ ਅਸੀਂ ਖੁਦ ਇਸ ਮੌਕੇ ਦੇ ਉੱਤੇ ਹੋਈਏ। ਅੱਜ ਦੇ ਪ੍ਰੋਗਰਾਮ ਨੂੰ ਜਿਸ ਪਰਿਵਾਰ ਵੱਲੋਂ ਸਪਾਂਸਰ ਕੀਤਾ ਗਿਆ ਹੈ, ਇਹ ਇੱਕ ਬਹੁਤ ਹੀ ਪਿਆਰਾ ਪਰਿਵਾਰ ਹੈ। ਸਰਦਾਰ ਸਤਨਾਮ ਸਿੰਘ ਭੈਣ ਜੀ, ਜਗਦੀਸ਼ ਕੌਰ ਮਾਤਾ ਜੀ ਔਰ ਉਹਨਾਂ ਦੇ ਸਪੁੱਤਰ ਜਿਹੜੇ ਡਾਕਟਰ ਨੇ, ਔਰ ਇਹ ਇੰਨਾ ਪਿਆਰ ਕਰਦੇ ਨੇ ਔਰ ਸਾਡੇ ਸੱਚੋ ਸੱਚ ਦੇ ਨਾਲ ਇੰਨਾ ਜੁੜੇ ਹੋਏ ਨੇ, ਰੈਗੂਲਰਲੀ ਕੋਈ ਪ੍ਰੋਗਰਾਮ ਮਿਸ ਨਹੀਂ ਕਰਦੇ। ਔਰ ਜਦੋਂ ਅਸੀਂ ਬੇਕਰਸਫੀਲਡ ਗਏ ਕੁਛ ਅਰਸਾ ਪਹਿਲਾਂ, ਸੋ ਬੇਕਰਸਫੀਲਡ ਵੀ ਜਿਵੇਂ ਮਾਤਾ ਜੀ ਨੇ ਅਸੀਸ ਦਿੱਤੀ ਔਰ ਮਿਲੇ। ਔਰ ਇਹ ਪਰਿਵਾਰ, ਕਿਉਂਕਿ ਜਿਨ੍ਹਾਂ ਦਾ ਸਬੰਧ ਪਿੱਛੋਂ ਸਾਡੇ ਸੰਘਰਸ਼ ਦੇ ਨਾਲ ਔਰ ਖ਼ਾਸ ਤੌਰ 'ਤੇ ਉਹ ਪਵਿੱਤਰ ਰੂਹਾਂ ਜਿਵੇਂ ਸੰਤ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲੇ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਉਹਨਾਂ ਨਾਲ ਪਰਿਵਾਰਕ ਸਾਂਝਾਂ ਰਹੀਆਂ ਹੋਣ, ਉਹ ਤਾਂ ਚੱਤੇ ਪੈਰ ਇਹੀ ਲੋਚਦੇ ਨੇ, ਇਹੀ ਅਰਦਾਸ ਕਰਦੇ ਨੇ ਕਿ ਸਤਿਗੁਰੂ ਕੌਮ ਨੂੰ ਦਰ ਕਰ ਬਖਸ਼ਣ। ਸੋ ਜਿਵੇਂ ਉਹਨਾਂ ਨੇ ਉਦੋਂ ਵੀ ਮਾਤਾ ਜੀ ਨੇ ਦੱਸਿਆ, ਜਦੋਂ ਹੁਣ ਡਾਕਟਰ ਸਾਹਿਬ ਮਿਲੇ ਸਪੈਸ਼ਲੀ ਡਰਾਈਵ ਕਰਕੇ ਬੇਕਰਸਫੀਲਡ ਤੋਂ LA ਆਏ, ਔਰ ਉਹਨਾਂ ਨੇ ਬਹੁਤ ਸਾਰੀਆਂ ਪਿਕਚਰਸ ਵੀ ਜਿਹੜੀਆਂ ਬਚਪਨ ਦੇ ਵਿੱਚ ਜਦੋਂ ਇਹ ਸੰਤਾਂ ਦੇ ਸੰਤ ਜਰਨੈਲ ਸਿੰਘਾਂ ਦੇ ਸਪੁੱਤਰ ਇੰਦਰਜੀਤ ਸਿੰਘ ਨਾਲ ਖੇਡਦੇ ਰਹੇ ਔਰ ਪਰਿਵਾਰ ਦੇ ਨਾਲ ਪਿਕਚਰਸ। ਸੋ ਖਾਸ ਤੌਰ 'ਤੇ ਬੀਬੀ ਪ੍ਰੀਤਮ ਕੌਰ ਜਿਹੜੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਸਿੰਘਣੀ ਸਾਹਿਬਾਂ ਸਨ, ਉਹਨਾਂ ਦੇ ਨਾਲ ਵੀ ਮਾਤਾ ਜੀ ਜਗਦੀਸ਼ ਕੌਰ ਉਹਨਾਂ ਦਾ ਖਾਸ ਮੇਲ ਜੋਲ ਰਿਹਾ। ਸੋ ਅਸੀਂ ਹਮੇਸ਼ਾ ਹੀ ਜਦੋਂ ਇਸ ਕਿਸਮ ਦੇ ਪਰਿਵਾਰ ਮਿਲਦੇ ਨੇ ਫਿਰ ਦੁੱਗਣੀ ਖੁਸ਼ੀ ਹੁੰਦੀ ਹੈ ਕਿ ਜਿੱਥੇ ਇੱਕ ਲੈਗੇਸੀ ਜਿਵੇਂ ਉਹਨਾਂ ਦੇ ਸਪੁੱਤਰ ਨੇ ਡਾਕਟਰ ਸਾਹਿਬ, ਉਹਨਾਂ ਨੇ ਵੀ ਜਿਹੜੀ ਹੈ ਉਨੀ ਕਮਿਟਮੈਂਟ ਔਰ ਉਸ ਕਿਸਮ ਦਾ ਹੀ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ, ਉੱਥੇ ਸਾਨੂੰ ਵੀ ਹੁੰਦਾ ਹੈ ਕਿ ਵੀ ਕੁਝ ਚੀਜ਼ਾਂ ਜਿਹੜੀਆਂ ਸਾਥੋਂ ਪਹਿਲਾਂ ਵਾਪਰੀਆਂ ਨੇ ਉਹ ਵੀ ਸਾਡੇ ਲਈ ਇੱਕ ਸਿੱਖਿਆ ਵਾਂਗ ਹੁੰਦੀਆਂ ਨੇ। ਸੋ ਅਸੀਂ ਸਰ ਸਤਨਾਮ ਸਿੰਘ ਜੀ, ਮਾਤਾ ਜਗਦੀਸ਼ ਕੌਰ ਔਰ ਸਮੁੱਚੇ ਪਰਿਵਾਰ ਦਾ ਬਹੁਤ ਧੰਨਵਾਦ ਕਰਦੇ। ਗੱਲਾਂ ਅਸੀਂ ਜਿਹੜੇ ਅੱਜ ਦੇ ਵਿਸ਼ੇ ਵੀ ਨੇ ਉਸ ਤੋਂ ਜਦੋਂ ਅਸੀਂ ਰਿਪੀਟਡਲੀ ਇਹ ਕਹਿੰਦੇ ਹਾਂ ਕਿ ਇਸ ਦੌਰ ਦੇ ਵਿੱਚ ਵਰ੍ਹਾ 2023 ਤੋਂ 2024 ਤੱਕ ਖਾਲਿਸਤਾਨ ਲਹਿਰ ਦੇ ਹਵਾਲੇ ਨਾਲ ਦੋ ਵੱਡੀਆਂ ਡਿਵੈਲਪਮੈਂਟਸ 'ਚ ਉਹਨਾਂ ਨੂੰ ਕੈਟੇਗਰਾਈਜ਼ ਕਰਨਾ ਹੋਏ। ਇੱਕ, ਜਦੋਂ ਵੀ ਅਸੀਂ ਕਿਸੇ ਸੰਘਰਸ਼ ਦੀ ਗੱਲ ਕਰਦੇ ਹਾਂ ਤਾਂ ਸਾਡਾ ਇਹ ਕਹਿਣਾ ਹੁੰਦਾ ਹੈ ਕਿ ਐਨਮੀ ਆਇਡੈਂਟੀਫਾਈ ਹੋਏ। ਦੂਸਰਾ ਕਿ ਭਾਈ ਅਸੀਂ ਜਿਹੜਾ ਆਪਣੇ ਕੇਸ ਨੂੰ ਕਿਵੇਂ ਦੁਨੀਆ ਦੇ ਸਾਹਮਣੇ ਰੱਖੀਏ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਾਡਾ ਦੁਖਾਂਤ ਤਾਂ 15 ਅਗਸਤ 1947 ਤੋਂ ਇੱਕਦਮ ਬਾਅਦ ਸ਼ੁਰੂ ਹੋ ਗਿਆ ਸੀ। ਬਿਲਕੁਲ। ਕ੍ਰਿਮੀਨਲ ਟਰਾਈਬ ਦਾ ਐਲਾਨਿਆ ਜਾਣਾ, ਸੰਵਿਧਾਨਕ ਤੌਰ ਦੇ ਉੱਤੇ ਈਵਨ ਸਿੱਖਾਂ ਦੀ ਅੱਡ ਪਛਾਣ ਵੀ ਨਾ ਮੰਨਣਾ, ਔਰ ਜਦੋਂ ਸੰਵਿਧਾਨ ਲਾਗੂ ਕੀਤਾ ਜਾਂਦਾ ਹੈ ਸਿੱਖ ਇਹਨੂੰ ਕਾਲੇ ਦਿਨ ਦੇ ਤੌਰ 'ਤੇ ਮਨਾਉਂਦੇ ਨੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ 50ਵੇਂ 60ਵੇਂ 'ਚ 50s ਦੇ ਵਿੱਚ ਔਰ ਅਰਲੀ 60s 'ਚ ਜਦੋਂ ਅਜੇ ਡਿਜੀਟਲ ਜਾਂ ਇਲੈਕਟ੍ਰੋਨਿਕ ਮੀਡੀਆ TV ਨਹੀਂ ਸੀ ਆਇਆ, ਦਿੱਲੀ ਦੇ ਵਿੱਚ ਮਾਸਟਰ ਤਾਰਾ ਸਿੰਘ ਜਦੋਂ ਵੀ ਕਦੇ ਉਹ ਕਾਲ ਦਿੰਦੇ ਸੀ ਕਿ ਭਾਈ
ਪ੍ਰੋਟੈਸਟ ਕਰ ਰਹੇ, ਲੱਖਾਂ ਸੇ ਇਕੱਠੇ ਹੋ ਜਾਂਦੇ ਸੀ। ਔਰ ਉਹਦੀ ਕਵਰੇਜ ਉਸ ਜ਼ਮਾਨੇ ਦੇ ਨਿਊਯਾਰਕ ਟਾਈਮ ਜਾਂ LA ਟਾਈਮ ਜਾਂ ਸ਼ਿਕਾਗੋ ਟਾਈਮ ਅਖਬਾਰਾਂ 'ਚ ਹੁੰਦੀ ਸੀ, ਪ੍ਰਿੰਟ ਮੀਡੀਆ 'ਚ। ਨਹੀਂ ਹੈ ਕਿ ਵੀ ਸਿੱਖ ਇਸ਼ੂ ਨੂੰ ਜਿਹੜਾ ਪਜ਼ੀਰਾਈ ਨਹੀਂ ਸੀ ਮਿਲਦੀ। ਲੇਕਿਨ ਉਦੋਂ ਇੰਡੀਆ ਦੇ ਉੱਤੇ ਕੋਈ ਬਹੁਤਾ ਇਨਫਲੂਐਂਸ ਵੀ ਨਹੀਂ ਸੀ ਅਮਰੀਕਾ ਦਾ ਉਸ ਲੈਵਲ ਦੇ ਉੱਤੇ, ਕਿਉਂਕਿ ਬਹੁਤ ਜਲਦੀ ਬਾਅਦ ਨਹਿਰੂ ਜਿਹੜਾ ਉਹ ਜ਼ਿਆਦਾ ਭਾਵੇਂ ਉਹਨੇ ਨਾਨ ਅਲਾਈਨ ਮੂਵਮੈਂਟ ਦਾ ਰੌਲਾ ਪਾਇਆ ਹੋਇਆ ਸੀ, ਪਰ ਸੋਵੀਅਤ ਯੂਨੀਅਨ ਦੇ ਬਲਾਕ 'ਚ ਸੀ। ਤੇ ਸਿੱਖ ਅਜੇ 40% ਹੀ ਉਜੜ ਕੇ ਜਿਹੜੀ ਟੋਟਲ ਸਾਡੀ ਪਾਪੂਲੇਸ਼ਨ ਦਾ ਆਏ ਸੀ, ਔਰ ਉਹ ਕੋਈ ਬਹੁਤਾ ਮੈਟਰ ਨਹੀਂ ਸੀ ਕਰਦਾ। ਹਾਲਾਂ ਨਹਿਰੂ ਨੂੰ ਇਹ ਗੱਲ ਪਰੇਸ਼ਾਨ ਕਰਦੀ ਸੀ ਕਿ ਵੀ ਦਿੱਲੀ ਦੇ ਵਿੱਚ ਜਿੱਥੇ ਕਿ ਉਹਨੇ ਆਪਣਾ ਬੜਾ ਵੱਡਾ ਇਮੇਜ ਉਹ ਵਰਲਡ ਲੀਡਰ ਦੇ ਤੌਰ ਤੇ ਪ੍ਰੋਜੈਕਟ ਕਰਨਾ ਚਾਹੁੰਦਾ ਸੀ ਕਿ ਸਿੱਖ ਜਿਹੜੇ ਨੇ ਹਰ ਚੌਥੇ ਦਿਨ ਆ ਜਾਂਦੇ ਨੇ ਇੱਥੇ ਕੋਈ ਨਾ ਕੋਈ ਪ੍ਰੋਟੈਸਟ ਕਰਨ। ਇਹੀ ਕਾਰਨ ਸੀ ਕਿ 1955 ਦੇ ਨੇੜੇ ਤੇੜੇ ਅਸੀਂ ਦੇਖਦੇ ਹਾਂ ਕਿ ਕਿਵੇਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਵਾਇਆ ਗਿਆ ਸੀ ਅਸ਼ਵਨੀ ਕੁਮਾਰ ਰਾਹੀਂ ਕੈਰੋਂ ਨੂੰ, ਔਰ ਦੂਸਰਾ ਜਿਹੜਾ ਹੈ ਉਹ ਸਾਰੇ ਦੇ ਵਿੱਚ ਭੀਮ ਚੰਦ ਸੱਚਰ ਉਸ ਦੇ ਲਈ ਜ਼ਿੰਮੇਵਾਰ ਸੀ, ਔਰ ਬਾਅਦ ਦੇ ਵਿੱਚ ਕੈਰੋਂ ਨੂੰ ਇਸੇ ਲਈ ਲਿਆਂਦਾ ਗਿਆ ਕਿ ਉਹ ਸਿੱਖਾਂ ਨੂੰ ਕੁੱਟ ਚਾੜੇ। ਦੂਸਰੇ ਪਾਸੇ 1960 ਤੱਕ ਪਹੁੰਚਦੇ ਅਸੀਂ ਦੇਖਦੇ ਹਾਂ ਕਿ ਜਿਵੇਂ ਜੋ ਵਰਤਾਰਾ ਫਿਰ 90 ਦੇ ਵਿੱਚ ਹੋਇਆ, ਇਵੇਂ ਦਿੱਲੀ ਦੇ ਵਿੱਚ ਵੀ ਜਿਹੜਾ ਹੈ ਨਹਿਰੂ ਵੱਲੋਂ ਇੱਕ ਸਟੇਜ ਦੇ ਉੱਤੇ ਪੂਰੇ ਗੁਰਦੁਆਰੇ ਸੀਲ ਕਰਤੇ ਗਏ ਸੀ, ਸੀਸਗੰਜ ਔਰ ਦੂਜੇ ਲਾਠੀ ਚਾਰਜ ਨਹੀਂ, ਗੋਲੀ ਵੀ ਚਲਾਈ ਗਈ ਸੀ, ਔਰ 1 ਦਰਜਨ ਦੇ ਕਰੀਬ ਸਿੱਖਾਂ ਦੀਆਂ ਬਾਡੀਜ਼ ਹੀ ਨਹੀਂ ਸੀ ਮਿਲੀਆਂ ਜਿਨ੍ਹਾਂ ਬਾਰੇ ਸੀ ਕਿ ਜਮਨਾ ਦੇ ਵਿੱਚ ਸੁੱਟਤੀਆਂ ਜਾਂ ਦੂਜੀਆਂ। ਸੋ ਉਸ ਚੋਂ ਹੀ ਅਸੀਂ ਦੇਖਦੇ ਹਾਂ ਕਿ ਬਾਅਦ 'ਚ ਉਹਨਾਂ ਨੇ ਸਿਸਟਮੈਟਿਕਲੀ ਇਹ ਬੜੇ ਇੱਕ ਪਲਾਨਡ ਤਰੀਕੇ ਦੇ ਨਾਲ ਉਹਨਾਂ ਨੇ ਦੇਖਿਆ ਕਿ ਵੀ ਇਹ ਦਿੱਲੀ ਦੇ ਗੁਰਦੁਆਰਿਆਂ ਤੋਂ ਸ਼੍ਰੋਮਣੀ ਕਮੇਟੀ ਜਾਂ ਪੰਜਾਬ ਦੇ ਸਿੱਖਾਂ ਦਾ ਨਾਤਾ ਤੋੜੋ, ਇਹਨਾਂ ਨੂੰ ਅੱਡ-ਅੱਡ ਫੋਰਸਿਸ ਬਣਾਓ। ਅੱਜ ਅਸੀਂ ਦੇਖਦੇ ਹਾਂ ਕਿ 70 ਸਾਲ ਬਾਅਦ 47 ਤੋਂ ਜੇ ਅਸੀਂ 77 ਸਾਲ ਬਾਅਦ ਗੱਲ ਕਰੀਏ ਕਿ ਦਿੱਲੀ ਕਮੇਟੀ ਭਾਰਤ ਦੀ BJP ਜਾਂ RSS ਦੀ ਐਕਸਟੈਂਸ਼ਨ ਬਣ ਗਈ ਹੈ, ਔਰ ਕੋਈ ਵੀ ਜਿਹੜੀ ਦਿੱਲੀ ਵਿਰੋਧੀ ਲਾਈਨ ਹੋਏਗੀ, ਤੁਸੀਂ ਦਿੱਲੀ 'ਚ ਕੁਝ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਵੱਡੀ ਰੁਕਾਵਟ ਜਿਹੜੀ ਹੈ ਉਹ ਦਿੱਲੀ ਵਾਲੇ ਨੇ। ਔਰ ਹੁਣ ਤਾਂ ਉਹਨਾਂ ਨੇ ਤੁਹਾਡਾ ਪੰਜਾਬ ਤੋਂ ਦਿੱਲੀ ਤੱਕ ਪਹੁੰਚਦੇ, ਅੱਗੇ ਤਾਂ ਹਰਿਆਣੇ ਦੇ ਗੁਰਦੁਆਰੇ ਸ਼੍ਰੋਮਣੀ ਕਮੇਟੀ ਦੇ ਕੋਲ ਸੀ, ਔਰ ਅਕਾਲੀ ਦਲ ਜਿਹੜਾ ਲੀਡ ਕਰਦਾ ਸੀ ਐਜੀਟੇਸ਼ਨ ਉਹ ਗੁਰਦੁਆਰਿਆਂ ਦਾ ਪ੍ਰਬੰਧ ਉਹਨਾਂ ਕੋਲ ਸੀ। ਹੁਣ ਤਾਂ ਉਹਨਾਂ ਨੇ ਤੁਹਾਡਾ ਉੱਥੇ ਹੀ ਰਾਹ ਰੋਕਿਆ ਹੋਇਆ ਸ਼ੰਭੂ ਬਾਰਡਰ 'ਤੇ। ਆ ਕਿੰਨੀ ਦੇਰ ਤੋਂ ਕਿਸਾਨ ਸੰਗਠਨ ਬੈਠੇ ਨੇ, ਹਾਈ ਕੋਰਟ ਨੇ ਕਹਿ ਦਿੱਤਾ ਕਿ ਭਾਈ ਤੁਸੀਂ ਕਿਵੇਂ ਰਸਤਾ ਬੰਦ ਕਰ ਸਕਦੇ ਹੋ, ਸੁਪਰੀਮ ਕੋਰਟ ਨੇ ਕਿਹਾ ਨਹੀਂ ਕਮੇਟੀ ਬਣਾ ਦਿਓ, ਅੱਜ ਬਣਾ ਦਿਓ, ਕੱਲ੍ਹ ਬਣਾ ਦਿਓ। ਔਰ ਤੁਸੀਂ ਕੁੱਲ ਮਿਲਾ ਕੇ ਦੇਖੋਗੇ ਕਿ ਇਹ ਕਿਵੇਂ ਇਹਨਾਂ ਨੇ ਵਿਉਂਤਬੱਧ ਤਰੀਕੇ ਦੇ ਨਾਲ ਸਿੱਖਾਂ ਦੀ ਆਵਾਜ਼ ਨੂੰ ਕੁਚਲਿਆ। ਔਰ 84 ਜਦੋਂ ਇਹਨਾਂ ਨੇ ਟੋਟਲ ਵਾਰ ਸਾਡੇ ਤੇ ਬਰਪਾ ਕੀਤੀ, ਉਸ ਤੋਂ ਬਾਅਦ ਕਿਵੇਂ ਇੰਟਰਨੈਸ਼ਨਲੀ ਉਹਨਾਂ ਨੇ ਸਿੱਖ ਮੂਵਮੈਂਟ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣ ਲਈ ਏਅਰ ਇੰਡੀਆ ਵਰਗਾ ਘਿਨਾਉਣਾ ਕਾਂਡ ਕਰਵਾਇਆ। ਇਹ ਚੰਗੀ ਗੱਲ ਹੈ ਕਿ ਹੁਣ ਜਦੋਂ ਈਵਨ ਸਿੱਖ MP ਜਾਂ ਦੂਜੇ ਪੈਟੀਸ਼ਨ ਕਰ ਰਹੇ ਨੇ ਕਿ ਉਹਦੀ ਵੀ ਪੜਤਾਲ ਕਰੋ। ਤੇ ਇਹ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਵਰਲਡ ਕੈਨਵਸ ਦੇ ਉੱਤੇ ਚੇਂਜ ਹੋਇਆ ਵਰਤਾਰਾ ਹੈ ਜੀ, ਕਿ ਇੱਕ ਪਾਸੇ ਵਰਾ 2023 ਤੋਂ 24 ਤੱਕ ਪਹੁੰਚਦੇ ਆ ਭਾਰਤ ਸਿੱਧਾ ਐਜ਼ ਏ ਰੋਗ ਸਟੇਟ ਐਕਸਪੋਜ਼ ਹੋਇਆ, ਜਿਸ ਦੇ ਲਈ ਟਰਮ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਜਾਂ ਟਰਾਂਸਨੈਸ਼ਨਲ ਜਿਹੜਾ ਟੈਰਰਿਜ਼ਮ ਇਸ ਨੂੰ ਜੇ ਕਿਹਾ ਜਾਏ ਸਟੇਟ ਟੈਰਰਿਜ਼ਮ। ਔਰ ਉਹਦੇ 'ਚ ਜ਼ਾਹਰ ਹੈ ਕਿ 18 ਜੂਨ 2023 ਨੂੰ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ, 3 ਮਹੀਨੇ ਬਾਅਦ ਜਸਟਿਨ ਟਰੂਡੋ ਦੀ ਐਕੂਜ਼ੇਸ਼ਨ, ਔਰ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਗੁਰਪਤਵੰਤ ਪੰਨੂ ਮਰਡਰ ਪਲਾਟ ਦਾ ਫਾਇਲ ਹੋਣਾ, ਔਰ ਉਸ ਦੀ ਲਗਾਤਾਰਤਾ ਅਗੇਨ ਅਸੀਂ ਦੇਖ ਰਹੇ ਹਾਂ। ਅਸੀਂ ਜ਼ਿਕਰ ਕਰਾਂਗੇ ਕਿ ਭਾਈ ਕਿਵੇਂ ਕੈਨੇਡਾ ਦੇ ਵਿੱਚ ਅਜੇ ਵੀ ਇਹਨਾਂ ਦਾ ਕੰਮ ਜਾਰੀ ਹੈ ਔਰ ਡਿਊਟੀ ਟੂ ਵਾਰ ਨੋਟਿਸ ਦਿੱਤੇ ਜਾ ਰਹੇ ਨੇ। ਪਰ ਇਸ ਸਾਰੇ ਪੀਰੀਅਡ 'ਚ ਜਿੱਥੇ ਇੱਕ ਭਾਰਤ ਦਾ ਇਮੇਜ ਜਿਹੜਾ ਆਪਣੇ ਆਪ ਨੂੰ ਜਮਹੂਰੀਅਤ ਦੇ ਖਾਤੇ ਦੇ ਵਿੱਚ ਰੱਖ ਕੇ ਦੁਨੀਆ ਦੇ ਵਿੱਚ ਆਪਣਾ ਸੌਦਾ ਵੇਚਦਾ ਸੀ, ਉਸ ਦਾ ਰੁਤਬਾ ਵੀ ਜੋ ਕੁਛ ਮੌਸਾਦ ਇਜ਼ਰਾਈਲ ਦੀ ਜਾਂ KGB ਸੋਵੀਅਤ ਯੂਨੀਅਨ ਦੀ ਕਰਦੀ ਸੀ, ਉਸ ਖਾਤੇ ਦੇ ਵਿੱਚ ਭਾਰਤ ਆ ਗਿਆ। ਸੋ ਹੁਣ ਇਹ ਕੋਈ ਔਰ ਫਰੈਂਡਲੀ ਕੰਟਰੀ ਦੇ ਵਿੱਚ ਜਿੱਥੇ ਉਹਨੇ ਮੁਲਕ ਦੀ ਸੋਵਰਨਿਟੀ ਵੀ ਵਾਇਓਲੇਟ ਕੀਤੀ, ਇੰਟਰਨੈਸ਼ਨਲ ਲਾਅ ਵੀ ਵਾਇਓਲੇਟ ਕੀਤਾ, ਔਰ ਜਿਹੜਾ ਫਰੈਂਡਸ਼ਿਪ ਦੇ ਨਾਲ ਥੱਲੇ ਬਣਿਆ ਟਰਸਟ ਹੈ ਉਹਨੂੰ ਵੀ ਵਾਇਓਲੇਟ ਕੀਤਾ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਹਨਾਂ 77 ਵਰ੍ਹਿਆਂ ਦੇ ਵਿੱਚ ਭਾਰਤ ਨੇ ਆਪਣੇ ਗੁਆਂਢੀ ਮੁਲਕਾਂ ਨੂੰ, ਭਾਵੇਂ ਪਾਕਿਸਤਾਨ ਦੇ ਨਾਲ ਤਾਂ ਸਿੱਧਾ ਉਹਨੂੰ ਕ੍ਰਸ਼ ਕਰਨ ਦੇ ਲਈ ਜੰਗਾਂ ਦੀ ਲਾਈਨ ਵੀ ਲਈ ਗਈ, ਸ੍ਰੀਲੰਕਾ ਦੇ ਵਿੱਚ ਕਿਵੇਂ ਇੰਟਰਫੀਅਰ ਕੀਤਾ, ਲਿਟੇ ਨੂੰ ਖੜਾ ਕੀਤਾ, ਲਿਬਰੇਸ਼ਨ ਟਾਈਗਰਸ ਆਫ ਤਾਵੇਲ ਆਲਮ ਉਹਨਾਂ ਨੂੰ ਟ੍ਰੇਨਡ ਕੀਤਾ, ਪ੍ਰਭਾਕਰਨ ਕਿਵੇਂ ਇਹਨਾਂ ਦਾ ਆਊਟਫਿਟ ਸੀ, ਜੇ ਉਹਨਾਂ ਨੇ ਰੈਜ਼ਿਸਟ ਜੈਵਰਧਨੇ ਸ੍ਰੀਲੰਕਾ ਦਾ ਪ੍ਰੈਜ਼ੀਡੈਂਟ ਸੀ ਉਹਨੂੰ ਕਿਵੇਂ
ਬੈਂਡ ਕਰਨ ਤੇ ਮਜਬੂਰ ਕੀਤਾ। ਜਦੋਂ ਉਹਨਾਂ ਨੇ ਰੈਜ਼ਿਸਟ ਕੀਤਾ ਤੇ ਫਿਰ ਕਿਵੇਂ ਇਹਨਾਂ ਦੇ ਲਿਟੇ ਦੇ ਤਾਮਿਲਾਂ ਰਾਹੀਂ ਉੱਥੇ ਦਹਿਸ਼ਤਗਰਦੀ ਫੈਲਾਈ, ਕਿਵੇਂ ਜਿਹੜੇ ਸੁਸਾਈਡ ਬੰਬਰ ਨੇ ਇਹ ਕੋਈ ਇਸਲਾਮਿਕ ਜਾਂ ਦੂਜੇ ਨਾਲ ਜੁੜੇ ਹੋਏ ਤਾਂ ਬਾਅਦ 'ਚ ਜਿਹੜੇ ਨੇ ਆਏ ਨੇ। ਇਹ ਸਭ ਤੋਂ ਪਹਿਲਾਂ ਇਹ ਐਜ਼ ਏ ਵੈਪਨ ਇਹਨਾਂ ਹਿੰਦੂ ਤਾਮਿਲਾਂ ਤੋਂ ਯੂਜ਼ ਕਰਵਾਇਆ ਗਿਆ ਸ੍ਰੀਲੰਕਾ ਦੇ ਵਿੱਚ, ਜਿੱਥੇ ਉਹ ਕੋਲੰਬੋ ਤੋਂ ਲੈ ਕੇ ਹਰ ਪਾਸੇ ਜਿਹੜੇ ਨੇ, ਔਰ ਵਿਮਨ ਬੰਬਰ ਵੀ 14-14 16-16 ਸਾਲ ਦੀਆਂ ਬੱਚੀਆਂ ਨੂੰ ਯੂਜ਼ ਕੀਤਾ ਗਿਆ। ਇਹ ਭਾਰਤੀ ਏਜੰਸੀ ਰਾਹ ਦੀ ਕਾਢ ਸੀ। ਜਿਸ ਕਿਸਮ ਦੀ ਦਹਿਸ਼ਤਗਰਦੀ ਹੁਣ ਜੋ ਆ ਬਲੋਚਿਸਤਾਨ 'ਚ 2-3 ਦਿਨ ਪਹਿਲਾਂ ਹੋਇਆ, ਇਹ ਬਿਲਕੁਲ ਰਾਹ ਮੋਨੀਟਰਡ ਔਰ ਦੂਸਰਾ ਜਿਵੇਂ ਸ੍ਰੀਲੰਕਾ 'ਚ ਕੀਤਾ। ਫਿਰ ਅਸੀਂ ਦੇਖਦੇ ਹਾਂ ਕਿ ਵੀ ਜੇ ਨੇਪਾਲ ਨੇ ਥੋੜ੍ਹਾ ਬਹੁਤ, ਨੇਪਾਲ ਦੇ ਕਿੰਗ ਨੇ ਹਿੱਲਣ ਦੀ ਇੱਧਰ ਉੱਧਰ ਕੋਸ਼ਿਸ਼ ਕੀਤੀ ਇਹਨਾਂ ਤੋਂ, ਤੇ ਇਹਨਾਂ ਨੇ ਇੱਕ ਆਪਰੇਸ਼ਨ ਕਰਕੇ ਸਾਰਾ ਟੱਬਰ ਹੀ ਜਿਹੜਾ ਉਹਨਾਂ ਦੇ ਇੱਕ ਟੱਬਰ ਦੇ ਜੀ ਤੋਂ ਮਰਵਾਤਾ, ਕਿਨੇ 16 ਕਿ 18 ਬੰਦੇ ਖਤਮ ਕਰਤੇ। ਫਿਰ ਨੇਪਾਲ ਨੇ ਜਦੋਂ ਅਰਥਕੁਏਕ ਆਇਆ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਇੰਡੀਪੈਂਡੈਂਟ ਲਾਈਨ ਲੈਣੀ ਚਾਹੀ, ਕਿਉਂਕਿ ਉੱਥੇ ਕਮਿਊਨਿਸਟਾਂ ਦੀ ਜਿਹੜੇ ਫਾਈਟ ਕਰ ਰਹੇ ਸੀ ਪਹਿਲਾਂ ਕਿੰਗ ਦੇ ਖਿਲਾਫ, ਉਹਨਾਂ ਦੀ ਹਕੂਮਤ ਬਣੀ ਤੇ ਇਹਨਾਂ ਨੇ ਉਹਨਾਂ ਦਾ ਬਲੌਕੇਡ ਕੀਤਾ। ਮਾਲਦੀਵਸ ਦੇ ਮਾਮਲੇ ਦੇ ਵਿੱਚ ਆ 2017-18 'ਚ ਜਿਹੜਾ ਡੋਕਲਾਮ ਦਾ ਇਸ਼ੂ, ਜਿਹੜਾ ਕੋਈ ਨੌਨ ਇਸ਼ੂ ਸੀ, ਪਰ ਇਹਨਾਂ ਨੇ ਉਹਨਾਂ ਦੇ ਸਿਰ ਮੜਿਆ। ਔਰ ਬੰਗਲਾਦੇਸ਼ ਦੇ ਮਾਮਲੇ 'ਚ ਤਾਂ ਅਸੀਂ ਕਿਉਂਕਿ ਜ਼ਿਕਰ ਕਰਦੇ ਹਾਂ ਕਿ ਵੀ ਕਿਵੇਂ ਉਹਨਾਂ ਨੇ ਕ੍ਰੀਏਟ ਤਾਂ ਕੀਤਾ ਇੰਡੀਆ ਨੇ, ਉਹਨਾਂ ਨੇ ਮੁਕਤੀ ਬਾਹਿਨੀ ਵੀ ਉਹਨਾਂ ਦੀ, ਫੌਜ ਵੀ ਉਹਨਾਂ ਦੀ। ਫਿਰ ਜੇ ਮੁਜੀਬੁਰ ਰਹਿਮਾਨ ਨੂੰ ਆਪਣੀ ਮਰਜ਼ੀ ਨਾਲ ਚਲਾਇਆ ਤੇ ਬੰਗਾਲੀਆਂ ਨੇ ਉਹ ਸਾਰਾ ਟੱਬਰ ਉਡਾ ਦਿੱਤਾ ਕਿ ਭਾਈ ਇਹ ਤਾਂ ਇੰਡੀਆ ਦੇ ਦਾ ਇੱਕ ਸੂਬਾ ਬਣ ਗਿਆ। ਔਰ ਇਹ ਸਾਰੇ ਪੀਰੀਅਡ 'ਚ ਹੁਣ ਜਿਵੇਂ ਇਹਨਾਂ ਨੇ ਉਸ ਸ਼ੇਖ ਹਸੀਨਾ ਨੂੰ ਇੱਕ ਤਾਨਾਸ਼ਾਹ ਵਾਂਗ, ਉਹਨੂੰ ਤਾਂ ਉਹਦਾ ਤਾਂ ਚਿਹਰਾ ਹੀ ਰੱਖਿਆ, ਉਹਦੇ ਥੱਲੇ ਉਹਨਾਂ ਨੇ ਕਿਵੇਂ ਬੰਗਲਾਦੇਸ਼ ਦੇ ਪਾਣੀਆਂ 'ਤੇ ਕੰਟਰੋਲ ਕੀਤਾ, ਉਹਨਾਂ ਦੀ ਟੈਰੀਟਰੀ ਨੂੰ ਯੂਜ਼ ਕੀਤਾ, ਨਾਰਥ ਈਸਟ ਦੀਆਂ 7 ਸਟੇਟਾਂ ਤੱਕ ਜਾਣ ਲਈ ਵਪਾਰ ਨੂੰ ਪੁਸ਼ ਕੀਤਾ। ਔਰ ਇਵੈਂਚੁਅਲੀ ਉਹ ਬਿਲਕੁਲ ਇੱਕ ਟਿਟੂਲਰ ਹੈਡ ਵਾਂਗ ਸੀ। ਇਹਨਾਂ ਦੀਆਂ ਰਾਹ ਦੀਆਂ ਜਿਹੜੀਆਂ ਨੇ ਸਾਰੀਆਂ ਏਜੰਸੀਆਂ ਦੇ ਬੰਦੇ, ਉਹ ਉਹਨਾਂ ਦੀ ਫੌਜ, ਜੁਡੀਸ਼ਰੀ ਸਾਰੇ ਜਾਏ ਹੋਏ ਸੀ। ਹੁਣ ਇਹ ਜਦੋਂ ਬੰਗਲਾਦੇਸ਼ ਦੇ ਵਿੱਚ ਕੁਝ ਹਫ਼ਤੇ ਪਹਿਲਾਂ ਸਟੂਡੈਂਟ ਨਿਕਲੇ, ਕੂ ਹੋਇਆ ਜਿਹੜਾ ਬਿਲਕੁਲ ਲੋਕਾਂ ਦੀ ਮੂਵਮੈਂਟ ਸੀ, ਔਰ ਇੰਡੀਆ ਬਿਲਕੁਲ ਬੰਗਲਾਦੇਸ਼ ਤੋਂ ਬਾਹਰ ਹੋਇਆ, ਤਾਂ ਉਦੋਂ ਈਵਨ ਅਮਰੀਕਾ ਨੇ ਵੀ, ਹੁਣ ਅਮਰੀਕਾ ਵੀ ਇਸ ਮੁੱਦੇ ਦੇ ਉੱਤੇ ਆਪਣਾ ਇੰਡੀਪੈਂਡੈਂਟ ਲਾਈਨ ਲੈ ਰਿਹਾ। ਪਰ ਮੈਂ ਇਹ ਦੇਖਦਾ ਵੀ ਇੱਕ ਹੁੰਦੀ ਹੈ ਸਟੇਜ ਜਦੋਂ ਕਿ ਬਹੁਤ ਸਾਰੇ ਜਿਹੜੇ ਜ਼ਬਰ ਦਾ ਸ਼ਿਕਾਰ ਹੁੰਦੇ ਨੇ, ਜ਼ਬਰ ਜਾਂ ਡਰ ਜਾਂ ਖੌਫ ਜਿਹੜਾ ਇਹ ਇੱਕ ਸਿਨਰਜੈਸਿਕ ਇਫੈਕਟ ਹੁੰਦਾ ਉਹਦਾ। ਜਦੋਂ ਇੱਕ ਡਰਦਾ ਹੈ, ਜਿਵੇਂ ਜਦੋਂ ਕਲਾਸ ਦੇ ਵਿੱਚ ਇੱਕ ਕਿਸੇ ਨੂੰ ਖੜੇ ਕਰਕੇ ਟੀਚਰ ਜਿਹੜਾ ਚਪੇੜ ਮਾਰਦਾ ਸੀ ਤਾਂ ਬਾਕੀ ਸਾਰੇ ਚੁੱਪ ਹੋ ਕੇ ਬੈਠ ਜਾਂਦੇ ਸੀ, ਸਹਿਮ ਜਾਂਦੇ ਸੀ, ਮਤਲਬ ਹੀ ਇਹ ਹੁੰਦਾ ਫੀਅਰ ਫੈਕਟਰ ਦਾ। ਇਸੇ ਤਰ੍ਹਾਂ ਜਦੋਂ ਇੰਡੀਆ ਇਸ ਕਿਸਮ ਦਾ ਬੌਸਿਜ਼ਮ ਜਾਂ ਬੁਲਿੰਗ ਔਰ ਦੂਸਰੇ ਕਰ ਰਿਹਾ ਸੀ, ਔਰ ਉਹਨੇ ਈਵਨ ਸਾਰਕ ਵਰਗੀ ਜਿਹੜੀ ਆਰਗੇਨਾਈਜੇਸ਼ਨ ਜਿਹੜੀ ਕਿ ਏਸ਼ੀਆਨ ਜਾਂ ਯੂਰਪੀਅਨ ਯੂਨੀਅਨ ਜਾਂ ਦੂਜੇ ਮਾਡਲ ਤੇ 8 ਜਿਹੜੇ ਇਹ ਮੁਲਕ ਨੇ ਸਾਊਥ ਏਸ਼ੀਆ ਦੇ, ਉਹਦੇ 'ਚ ਇੰਡੀਆ ਦੇ ਕੋਲ ਇੱਕ ਓਪਰਚੁਨਿਟੀ ਸੀ, ਪਰ ਉਹਨੇ ਕਿਵੇਂ ਇਸ ਮਾਮਲੇ ਨੂੰ ਵੀ ਜਿਹੜਾ ਬਿਲਕੁਲ ਚਲਦੇ ਮੁਹਿੰਮ ਨੂੰ ਵੀ ਤੋੜ ਦਿੱਤਾ। ਔਰ ਜਦੋਂ ਪਾਕਿਸਤਾਨ ਦੇ ਕੋਲ ਵਾਰੀ ਆਈ ਰੋਟੇਸ਼ਨ ਵਾਈਜ਼, ਔਰ ਭਾਰਤ ਨੇ ਕਿਵੇਂ ਬੁਰੀ ਕੀਤਾ ਇਸ ਸਾਰੇ ਨੂੰ ਕਿ ਸਾਰਕ ਦਾ ਵੀ ਭੋਗ ਪਾਤਾ। ਪਰ ਹੁਣ ਜਦੋਂ ਕਿ ਇਸ ਸਾਰੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਇੰਡੀਆ ਐਕਸਪੋਜ਼ ਹੋਇਆ, ਬੰਗਲਾਦੇਸ਼ ਦੇ ਮੁੱਦੇ ਤੇ ਐਕਸਪੋਜ਼ ਹੋਇਆ, ਤੇ ਹੁਣ ਜਿਹੜੇ ਗੁਆਂਢੀ ਮੁਲਕਾਂ ਨੇ ਜਿਨ੍ਹਾਂ ਨੇ ਸਫਰ ਕੀਤਾ ਇਸ ਇੰਡੀਅਨ ਹੈਜੇਮਨੀ ਨੂੰ, ਭਾਰਤੀ ਗਲਬੇ ਨੂੰ, ਉਹਨਾਂ ਨੇ ਬੋਲਣਾ ਸ਼ੁਰੂ ਕੀਤਾ। ਔਰ ਅੱਜ ਟੈਲੀਗ੍ਰਾਫ ਦੀ ਔਰ ਬਾਅਦ ਦੇ ਵਿੱਚ ਮੈਂ ਦੇਖਿਆ ਈਵਨ ਪ੍ਰਿੰਟ ਔਰ ਦੂਜੇ ਹਾਲਾਂ ਮੁਖਤਾਰਾ ਇੰਡੀਅਨ ਮੀਡੀਆ ਇਹਨੂੰ ਖਬਰ ਨੂੰ ਖਾ ਗਿਆ। ਲੇਕਿਨ ਇਹ ਇੱਕ ਓਪਨ ਲੈਟਰ ਜਿਸ ਦਾ ਹੈਡਲਾਈਨ ਟੈਲੀਗ੍ਰਾਫ ਨੇ ਦਿੱਤਾ ਹੈ, ਐਕਸਪਰਟਸ ਫਰੋਮ 3 nations urge India to refrain from interfering in their domestic politics of their countries। ਕਿ ਵੀ 3 ਮੁਲਕਾਂ ਦੇ 5 ਐਕਸਪਰਟਸ ਨੇ ਅੱਜ ਖੁੱਲ੍ਹਾ 'ਚ ਇੱਕ ਪੱਤਰ ਲਿਖਿਆ, ਔਰ ਇੰਡੀਆ ਨੂੰ ਉਹਨਾਂ ਨੇ ਤਾੜਨਾ ਕੀਤੀ ਹੈ ਕਿ ਉਹ ਉਹਨਾਂ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਉਹਨਾਂ ਦੇ ਮੁਲਕਾਂ ਦੇ ਦਖਲ ਅੰਦਾਜ਼ੀ ਨਾ ਕਰਨ। ਔਰ ਇਸ ਓਪਨ ਲੈਟਰ ਦੇ ਉੱਤੇ ਜਿਹੜੇ 5 ਐਕਸਪਰਟਸ ਦੇ ਸਾਈਨ ਨੇ, ਉਹਨਾਂ ਦੇ ਵਿੱਚ ਫਿਰਦੌਸ ਆਜ਼ਮ ਹੈ, ਇੰਗਲਿਸ਼ ਪ੍ਰੋਫੈਸਰ ਤੇ ਮੈਂਬਰ ਆਫ ਨਾਰੀ ਪੋਖੋ, ਇਹ ਫੈਮਿਨਿਸਟ ਆਰਗੇਨਾਈਜੇਸ਼ਨ ਹੈ। ਫਿਰ ਮਨਜ਼ੂਰ ਹਸਨ ਇਸ ਸੈਂਟਰ ਫਾਰ ਪੀਸ ਐਂਡ ਜਸਟਿਸ ਨੇ ਐਟ BRAC ਬ੍ਰੈਕ ਯੂਨੀਵਰਸਿਟੀ ਇਨ ਬੰਗਲਾਦੇਸ਼, ਇਹ 2 ਬੰਗਲਾਦੇਸ਼ ਦੇ ਨੇ। 2 ਨੇਪਾਲ ਦੇ ਕਨਕ ਮਨੀ ਦੀਕਸ਼ਤ, ਇਹ ਫਾਊਂਡਿੰਗ ਐਡੀਟਰ ਹੈ
ਹਿਮਲ ਸਾਊਥ ਏਸ਼ੀਅਨ ਦਾ ਪਬਲੀਕੇਸ਼ਨ ਦਾ, ਤੇ ਸੁਸ਼ੀਲ ਪਿਆਕੁਰਲ ਇਹ ਵੀ ਨੇਪਾਲ ਦਾ ਫਾਰਮਰ ਕਮਿਸ਼ਨਰ ਹੈ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇਪਾਲ ਦਾ, ਔਰ ਸ੍ਰੀਲੰਕਾ ਦਾ ਪ੍ਰੋਮੀਨੈਂਟ ਜਰਨਲਿਸਟ ਹੈ ਲਕਸ਼ਮਣ ਗੁਨੇਸੇਕਾਰਾ। ਹੁਣ ਇਹਨਾਂ ਨੇ ਇਹ ਖੁੱਲ੍ਹਾ ਲੈਟਰ ਲਿਖਿਆ ਹੈ। ਉਹਨਾਂ ਨੇ ਕਿਹਾ ਕਿ ਵੀ ਭਾਰਤ ਨੇ ਪਿਛਲੇ ਪੀਰੀਅਡ ਦੇ ਵਿੱਚ ਮੁਲਕਾਂ ਦੇ ਵਿੱਚ ਇੰਟਰਫੇਰੈਂਸ ਬਹੁਤ ਜ਼ਿਆਦਾ ਕੀਤੀ, ਔਰ ਉਹਨਾਂ ਦਾ ਹੀ ਨਤੀਜਾ ਹੈ ਕਿ ਵੀ ਇਹ ਜਿਹੜਾ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਕਈ ਦਹਾਕਿਆਂ ਤੋਂ ਨਵੀਂ ਦਿੱਲੀ ਦੇ ਇੰਟਰਵੈਂਸ਼ਨ ਉਹ ਸਿਆਸੀ ਹੋਏ, ਬਿਊਰੋਕਰੈਟਿਕ ਹੋਏ, ਇੰਟੈਲੀਜੈਂਸ ਆਪਰੇਟਿਵ ਹੋਣ ਕੋਲੰਬੋ, ਢਾਕਾ ਔਰ ਕਾਠਮੰਡੂ 'ਚ, ਇਹ ਤਿੰਨਾਂ ਹੀ ਮੁਲਕਾਂ ਦੀਆਂ ਰਾਜਧਾਨੀਆਂ ਨੇ। ਔਰ ਇਸ ਸਾਰੇ ਨੇ ਇਹਨਾਂ ਮੁਲਕਾਂ ਦੇ ਵਿੱਚ ਅਨਐਂਡਿੰਗ ਪੋਲੀਟੀਕਲ ਅਨਸਟੇਬਿਲਿਟੀ in our countries and has empowered autocratic regimes ਕਿ ਭਾਰਤ ਨੇ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਅਨਸਟੇਬਿਲਿਟੀ ਪੈਦਾ ਕੀਤੀ ਮੁਲਕਾਂ 'ਚ, ਔਰ ਤਾਨਾਸ਼ਾਹ ਕਿਸਮ ਦੇ ਲੋਕ ਜਿਹੜੇ ਨੇ ਉਹ ਥੋਪੇ ਜਿਹੜੇ ਕਿ ਉਹਨਾਂ ਨੂੰ ਸੂਟ ਕਰਦੇ ਸੀ। ਔਰ ਇਹ ਜਿਹੜਾ ਇਮੀਡੀਏਟ ਟ੍ਰਿਗਰ ਹੋਇਆ ਇਸ ਲੈਟਰ ਦਾ, ਇਸ ਦਾ ਕਾਰਨ ਜਿਹੜਾ ਉਹ ਬੰਗਲਾਦੇਸ਼ ਦੀਆਂ ਡਿਵੈਲਪਮੈਂਟਸ ਨੇ, ਔਰ ਉਹਦੇ 'ਚ 4 ਬੰਗਲਾਦੇਸ਼ ਦੇ ਮੁੱਦੇ ਤੇ 4 ਨੁਕਤੇ ਇਸ ਲੈਟਰ 'ਚ ਉਠਾਏ ਗਏ ਨੇ। ਉਹਨਾਂ ਨੇ ਕਿਹਾ ਵੀ ਬੇਸ਼ੱਕ ਭਾਰਤ ਨੇ ਬੰਗਲਾਦੇਸ਼ ਨੂੰ ਲਿਬਰੇਟ ਕਰਾਉਣ 'ਚ ਕੀ ਰੋਲ ਅਦਾ ਕੀਤਾ, ਲੇਕਿਨ ਇਸ ਸਾਰੇ ਪੀਰੀਅਡ ਦੇ ਵਿੱਚ ਭਾਰਤ ਨੇ ਡਾਈਵਰਸ਼ਨ ਆਫ ਰਿਵਰ ਵਾਟਰਸ ਐਜ਼ ਅਪਰ ਰਾਈਪੇਰੀਅਨ ਸਟੇਟ, ਭਾਰਤ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ 54 ਦੇ ਕਰੀਬ ਐਸੇ ਆਊਟਲੈਟ ਨੇ ਦਰਿਆ ਸਟਰੀਮ ਵੱਡੇ ਜਿਹੜੇ ਬੰਗਲਾਦੇਸ਼ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਪ੍ਰਮੁੱਖ ਜਿਹੜੀ ਗੰਗਾ ਹੈ ਉਹ ਵੀ ਬੰਗਲਾਦੇਸ਼ ਜਾ ਕੇ ਪਦਮਨੀ ਬਣ ਜਾਂਦੀ, ਔਰ ਇਹ ਭਾਰਤ ਕਿਉਂਕਿ ਅਪਰ ਰਾਈਪੇਰੀਅਨ ਹੈ ਉਹਨੇ ਮਿਸਯੂਜ਼ ਕੀਤਾ ਉਸ ਪਾਣੀ ਨੂੰ ਐਜ਼ ਏ ਵੈਪਨ ਯੂਜ਼ ਕਰਕੇ ਬੰਗਲਾਦੇਸ਼ ਦੀ ਸੰਘੀ ਮਰੋੜਨ ਦਾ। ਫਿਰ ਉਹਨੇ ਸੈਕੰਡ ਨੁਕਤਾ ਕਿਹਾ ਕਿ ਵੀ ਜਿਹੜਾ ਭਾਰਤ ਦੀਆਂ 7 ਨਾਰਥ ਈਸਟ ਸਟੇਟਸ ਨੇ ਉਹਨਾਂ ਤੱਕ ਐਕਸੈਸ ਲੈਣ ਲਈ ਬੰਗਲਾਦੇਸ਼ ਦੀ ਟੈਰੀਟਰੀ ਨੂੰ ਭਾਰਤ ਨੇ ਇਸਤੇਮਾਲ ਕੀਤਾ ਕਿ ਵੀ ਬਿਨਾਂ ਬੰਗਲਾਦੇਸ਼ ਦੀ ਸਹਿਮਤੀ ਜਾਂ ਦੂਜੇ ਦੇ ਉਹਨਾਂ ਨੇ ਇਵੇਂ ਕੀਤਾ ਜਿਵੇਂ ਇਹ ਉਹਨਾਂ ਦੀ ਟੈਰੀਟਰੀ ਹੋਏ। ਫਿਰ ਜਿਹੜਾ ਭਾਰਤ ਦੀਆਂ ਚੀਜ਼ਾਂ ਦੇ ਲਈ ਮਾਰਕੀਟ ਦੇ ਤੌਰ ਤੇ ਬੰਗਲਾਦੇਸ਼ ਨੂੰ ਅਨਈਵਨ ਡੀਲ ਜਿਹੜੀ ਹੈ ਕੀਤੀ, ਆਪਣਾ ਸੌਦਾ ਬੰਗਲਾਦੇਸ਼ 'ਚ ਵੇਚਿਆ, ਲੇਕਿਨ ਜਦੋਂ ਬੰਗਲਾਦੇਸ਼ ਦੇ ਪ੍ਰੋਡਕਟ ਕੋਈ ਭਾਰਤ ਸੀ ਉਹਦੇ ਪ੍ਰਤੀ ਟੈਰਿਫ ਜਾਂ ਚੁੰਗੀ ਜਾਂ ਦੂਜੀ ਲਾ ਕੇ ਨਹੀਂ ਕੀਤਾ, ਉਹ ਕੀਤਾ ਗਿਆ। ਔਰ ਇਸੇ ਤਰ੍ਹਾਂ ਉਹਨੇ ਨਵੀਂ ਦਿੱਲੀ ਨੇ ਆਟੋਕ੍ਰੈਟਿਕ ਰਜੀਮ ਸ਼ੇਖ ਹਸੀਨਾ ਦੇ ਥੱਲੇ ਇਹ ਥੋਪਿਆ ਬੰਗਲਾਦੇਸ਼ ਦੇ ਉੱਤੇ ਇੰਨਾ ਲੰਬਾ ਵਕਤ। ਅੱਛਾ, ਫਿਰ ਸ੍ਰੀਲੰਕਾ ਦੇ ਹਵਾਲੇ ਇਹ 4 ਨੁਕਤੇ ਜਿਹੜੇ ਨੇ ਕਿ ਬੰਗਲਾਦੇਸ਼ 'ਚ ਭਾਰਤ ਨੇ ਕਿਵੇਂ ਇੰਟਰਫੀਅਰ ਕੀਤਾ। ਸ੍ਰੀਲੰਕਾ ਦੇ ਬਾਰੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਨਵੀਂ ਦਿੱਲੀ ਦੇ ਇੰਟਰਵੈਂਸ਼ਨ ਹੈ ਉਹ ਪੀਕ 'ਤੇ ਗਈ। ਹਾਲਾਂਕਿ ਅਸੀਂ ਲਿਟੇ ਦਾ ਜਾਂ ਦੂਸਰੇ ਦਾ ਜ਼ਿਕਰ ਕੀਤਾ ਕਿ ਕਿਵੇਂ ਉਹਨਾਂ ਨੇ ਉੱਥੇ ਦਹਿਸ਼ਤਗਰਦੀ ਲਿਆਂਦੀ, ਔਰ ਉਹਨਾਂ ਨੇ ਕਿਹਾ ਵੀ ਇਹ ਡਾਇਰੈਕਟ ਇੰਟਰਫੇਅਰੈਂਸ ਜਦੋਂ ਇੰਡੀਅਨ ਪੀਸ ਕੀਪਿੰਗ ਫੋਰਸ ਦੇ ਨਾਂ ਥੱਲੇ ਭਾਰਤ ਨੇ ਉੱਥੇ ਫੌਜ ਭੇਜੀ, ਔਰ ਜ਼ਾਹਰ ਹੈ ਉਦੋਂ ਰਾਜੀਵ ਗਾਂਧੀ ਨੂੰ ਬੰਦੂਕ ਤੇ ਬੱਟ ਨਾਲ ਇੱਕ ਸ੍ਰੀਲੰਕਾ ਦੇ ਸੋਲਜਰ ਨੇ ਕਟਾਪਾ ਵੀ ਚਾੜਿਆ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੇ ਨੇ ਇਹਨੂੰ ਇਹ ਕਹਿ ਕੇ ਜੀ ਅਸੀਂ ਸ੍ਰੀਲੰਕਾ ਦੇ ਇੰਟਰਸਟ ਪ੍ਰੋਟੈਕਟ ਕਰ ਰਹੇ ਹਾਂ, ਪਰ ਇਨਫੈਕਟ ਉਹ ਇੰਡੀਅਨ ਇਨਵੇਜਨ ਸੀ ਜਿਹਦੇ ਥੱਲੇ ਉਹਨਾਂ ਨੇ ਸ੍ਰੀਲੰਕਾ ਦੇ ਵਿੱਚ ਆਪਣਾ ਕੰਟਰੋਲ ਲਿਆਂਦਾ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਇਹ ਐਨਕਰੋਚਮੈਂਟ ਇਨ ਇਟਸ ਪੋਲਿਟਿਕ, ਇਹ ਐਨਕਰੋਚਮੈਂਟ ਸੀ ਭਾਰਤ ਦੀ ਸ੍ਰੀਲੰਕਾ ਦੀ ਟੈਰੀਟਰੀ ਦੇ ਵਿੱਚ। ਔਰ ਇਸ ਤੋਂ ਬਾਅਦ ਹੁਣ ਜਦੋਂ ਨਵੀਂ ਦਿੱਲੀ ਦਾ ਅਜੇ ਸਟਿਲ ਸ੍ਰੀਲੰਕਾ ਦੇ ਨਾਲ ਜੋ ਚੱਲ ਰਿਹਾ ਕਿ ਵੀ ਜਿਹੜੇ ਭਾਰਤੀ ਬਿਜ਼ਨਸ ਲੋਕ ਨੇ ਉਹਨਾਂ ਦੇ ਕੰਗਲੋਮੈਰੇਟ ਨੂੰ ਸ੍ਰੀਲੰਕਾ ਦੇ ਵਪਾਰਕ ਅਦਾਰਿਆਂ ਤੇ ਪੁਸ਼ ਕਰਨਾ, ਜਾਂ ਦੂਸਰਾ ਨੇਪਾਲ ਦੇ ਮਾਮਲੇ 'ਚ ਇਹਨਾਂ ਨੇ ਈਵਨ RSS ਨੂੰ ਵੀ ਸਿੱਧੇ ਤੌਰ ਤੇ ਇਸ ਲੈਟਰ 'ਚ ਅਕਿਊਜ਼ ਕੀਤਾ ਕਿ ਵੀ ਇੰਡੀਅਨ ਗਵਰਨਮੈਂਟ ਨੇ ਪੋਲੀਟੀਸ਼ੀਅਨਸ ਔਰ ਡਿਪਲੋਮੈਟਸ ਰਾਹੀਂ ਨੇਪਾਲ 'ਚ ਹਮੇਸ਼ਾ ਇੰਟਰਫੇਰੈਂਸ ਕੀਤੀ। ਫਿਰ ਇੰਟੈਲੀਜੈਂਸ ਏਜੰਸੀਜ਼ ਵੀ ਔਰ ਹਿੰਦੂਤਵੀ ਐਕਟਿਵਿਸਟ ਆਫ ਦਾ RSS ਕਿ ਉਹਨਾਂ ਰਾਹੀਂ ਵੀ ਨੇਪਾਲ ਦੇ ਵਿੱਚ ਉਹਨਾਂ ਨੇ ਕੀਤਾ। ਔਰ ਨੇਪਾਲ ਦੇ ਮਾਮਲੇ 'ਚ ਵੀ ਉਹਨਾਂ ਨੇ ਵਾਟਰ ਕੰਟਰੋਲ ਦੀ, ਕਿਉਂਕਿ ਕੁਛ ਜਿਹੜੇ ਵਾਟਰ ਸੋਰਸਿਸ ਨੇ ਸਟਰੀਮਸ ਨੇ ਉਹ ਨੇਪਾਲ ਤੋਂ ਨਿਕਲਦੇ ਨੇ, ਤੇ ਇਹਦੇ 'ਚ ਵੀ ਉਹਨਾਂ ਦੇ ਵਾਟਰ ਨੂੰ ਈਵਨ ਵਿਦਨ ਨੇਪਾਲ ਵੀ ਇੰਡੀਆ ਨੇ ਕੰਟਰੋਲ ਕੀਤਾ। ਐਨਗੇਜਡ ਇਨ ਮੈਨੂਫੈਕਚਰਿੰਗ ਕੰਸੈਂਟ ਵਿਦਨ ਨੇਪਾਲਸ ਪੋਲਿਟੀ ਟੂ ਮੇਨਟੇਨ ਕੰਟਰੋਲ ਓਵਰ ਨੇਪਾਲਸ ਵਾਟਰ ਰਿਸੋਰਸਿਸ, ਜਿਹੜੀ ਪਾਵਰ ਜਨਰੇਟ ਹੁੰਦੀ ਹੈ ਜਾਂ ਦੂਜੇ ਉਹਦੇ ਤੇ ਵੀ ਉਹਨਾਂ ਨੇ ਛਾਪਾ ਮਾਰਿਆ ਹੋਇਆ। ਫਿਰ ਉਹਨਾਂ ਨੇ ਕਿਹਾ ਵੀ 2015 'ਚ ਜਦੋਂ ਨੇਪਾਲ ਨੇ ਰੈਜ਼ਿਸਟ ਕੀਤਾ ਭਾਰਤ ਦੇ ਇੰਟਰਫੇਰੈਂਸ ਨੂੰ, ਕਿਉਂਕਿ ਨੇਪਾਲ ਲੈਂਡਲੌਕਡ ਕੰਟਰੀ ਹੈ, ਸਪਲਾਈ ਲਾਈਨ ਸਾਰੀ ਇੰਡੀਆ ਤੋਂ ਹੈ, ਕਿ ਇੰਡੀਆ ਨੇ ਇਹਦੇ ਬਾਵਜੂਦ ਕਿ ਅਰਥਕੁਏਕ ਆਇਆ ਸੀ, ਲੋਕ ਸਫਰ ਕਰ ਰਹੇ ਸੀ, ਭਾਰਤ ਨੇ ਨੇਪਾਲ ਦਾ ਟੋਟਲ ਜਿਹੜਾ ਬਲੌਕੇਡ ਕੀਤਾ।
ਕਿਉਂਕਿ ਜਿਹੜਾ ਕਨਸਟੀਟਿਊਸ਼ਨ ਜਿਹੜੀ ਨਵੀਂ ਨੇਪਾਲ ਦੀ ਸਰਕਾਰ ਬਣੀ ਸੀ ਰੈਵੋਲੂਸ਼ਨਰੀਜ਼ ਦੀ, ਉਹਨਾਂ ਨੇ ਨੇਪਾਲ ਨੂੰ ਜਿਹੜਾ ਨੇਪਾਲ ਪਹਿਲਾਂ ਇੱਕ ਡਿਕਲੇਅਰਡ ਹਿੰਦੂ ਸਟੇਟ ਸੀ, ਪਰ ਉਹਨਾਂ ਨੇ ਹਿੰਦੂ ਕੱਢ ਕੇ ਉਹਨੂੰ ਸੈਕੂਲਰ ਸਟੇਟ ਬਣਾਇਆ। ਔਰ ਕਿਉਂਕਿ ਇੰਡੀਅਨ ਇੰਟਰਫੇਰੈਂਸ ਉੱਥੇ ਚੱਲੀ ਨਹੀਂ ਤਾਂ ਇਹਨਾਂ ਨੇ ਨੇਪਾਲ ਦਾ ਬਲੌਕੇਡ ਕਰਕੇ ਲੋਕਾਂ ਨੂੰ ਬਹੁਤ ਤਕਲੀਫ ਦਿੱਤੀ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਉਸ ਐਕਸਪਰਟਸ ਦੇ ਲੈਟਰ ਦੀ ਗੱਲ ਹੈ ਵੀ ਇੰਡੀਆ ਜਦੋਂ ਇਸ ਕਿਸਮ ਦੀ ਇੰਟਰਫੇਰੈਂਸ ਕਰਦਾ ਹੈ ਤੇ ਉਹ ਕਹਿੰਦਾ ਜੀ ਦੇਖੋ ਜਿਹੜਾ ਚਾਈਨਾ ਦਾ ਇਨਫਲੂਐਂਸ ਹੈ ਉਹ ਵੱਧ ਰਿਹਾ ਹੈ ਨੇਪਾਲ ਦੇ ਵਿੱਚ, ਸ੍ਰੀਲੰਕਾ ਜਾਂ ਬੰਗਲਾਦੇਸ਼ ਜਾਂ ਈਵਨ ਮਾਲਦੀਵਸ, ਤੇ ਉਹਨੂੰ ਰੋਕਣ ਦੇ ਲਈ ਜਿਹੜਾ ਭਾਰਤ ਜਿਹੜਾ ਉਹ ਐਕਸਟਰਾ ਪ੍ਰੋਐਕਟਿਵ ਡਿਪਲੋਮੇਸੀ ਕਰਦਾ। ਪਰ ਉਹਨੇ ਕਿਹਾ ਵੀ ਇਹ ਕਿੰਨੀ ਹੌਲੋ ਦਲੀਲ ਹੈ ਕਿ ਵੀ ਇੱਕ ਪਾਸੇ ਤਾਂ ਉਹ ਚੀਨ ਦਾ ਵੱਧਦੇ ਇਨਫਲੂਐਂਸ ਨੂੰ ਰੋਕਣਾ ਚਾਹੁੰਦਾ, ਪਰ ਇਸ ਵੇਲੇ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ ਚਾਈਨਾ ਦਾ ਭਾਰਤ ਹੈ, ਜਾਂ ਭਾਰਤ ਦਾ ਟ੍ਰੇਡਿੰਗ ਪਾਰਟਨਰ ਚਾਈਨਾ ਹੈ, ਮਤਲਬ $120 ਬਿਲੀਅਨ ਤੋਂ ਵੀ ਜ਼ਿਆਦਾ ਦੀ ਟ੍ਰੇਡ ਕਰਦਾ ਨੇ। ਫਿਰ ਉਹਨਾਂ ਨੇ ਕਿਹਾ ਵੀ ਇਕੱਲਾ ਇਹੀ ਨਹੀਂ ਕਿ ਵੀ ਬੰਗਲਾਦੇਸ਼, ਨੇਪਾਲ ਤੇ ਸ੍ਰੀਲੰਕਾ ਹੀ ਇਸ ਦੀ ਕੰਪਲੇਨ ਕਰ ਰਹੇ ਨੇ, ਪਰ ਇਸ ਸਾਰੇ ਦੇ ਵਿੱਚ ਵੀ ਰੈਕਗਨਾਈਜ਼ that Maldives and Bhutan too suffer from New Delhi's efforts to be the decisive player in their internal and external affairs। ਉਹਨੇ ਕਿਹਾ ਅਸੀਂ ਭਾਵੇਂ ਅੱਜ ਤਿੰਨਾਂ ਮੁਲਕਾਂ ਦੇ ਬਿਹਾਫ ਤੇ ਗੱਲ ਕਰ ਰਹੇ ਹਾਂ, ਪਰ ਮਾਲਦੀਵ ਤੇ ਭੂਟਾਨ ਜਿਹੜੇ ਨੇ ਉਹ ਵੀ ਵਿਕਟਮ ਨੇ ਇਸ ਸਾਰੇ ਇੰਡੀਆ ਦੇ ਇੰਟਰਫੀਅਰੈਂਸ ਦੇ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਸੇ ਲਈ ਕਾਮਨਵੈਲਥ ਦੇ ਜਰਨਲਿਸਟ ਐਸੋਸੀਏਸ਼ਨ ਨੇ ਬੰਗਲਾਦੇਸ਼ ਦੇ ਇੰਟਰਮ ਲੀਡਰ ਮੁਹੰਮਦ ਯੂਨਸ ਨੂੰ ਵੀ ਲਿਖਿਆ ਕਿ ਭਾਈ ਜਿਹੜੇ ਫਿਜ਼ੀਕਲ ਜਿਹੜੀ ਹੈ ਸੇਫਟੀ ਜਰਨਲਿਸਟਾਂ ਦੀ ਦੂਸਰਿਆਂ ਦੀ ਸਿਕਿਉਰ ਕੀਤੀ ਜਾਏ। ਔਰ ਦੂਸਰਾ ਹੁਣ ਜੋ ਹੀ ਇਹ ਲੈਟਰ ਛਪਦਾ ਔਰ ਇਹ ਬਹੁਤ ਵੱਡੀ ਗੱਲ ਹੈ, ਇਸ ਦੇ ਉੱਤੇ ਇਨਫੈਕਟ ਬਹੁਤ ਵੱਡੇ ਹਿਸਟੋਰੀਅਨ ਰਾਮਚੰਦਰ ਗੁਹਾ ਭਾਰਤ ਦਾ ਹੈਗਾ, ਉਹਨੇ ਇਸ ਦੇ ਉੱਤੇ ਨਾਲ ਦੀ ਨਾਲ ਜਿਹੜੀ ਹੈ ਆਪਣੀ ਕਾਮੈਂਟਰੀ ਔਰ ਟਿੱਪਣੀ ਕੀਤੀ। ਔਰ ਉਹਦਾ ਉਹਨਾਂ ਨੇ ਟਾਈਟਲ ਹੀ ਇਹ ਦਿੱਤਾ ਕਿ ਬਿਗ ਬ੍ਰਦਰ, ਕਿ ਆ ਜਿਹੜਾ ਬਿਗ ਬ੍ਰਦਰ ਬਣ ਕੇ ਜਿਹੜਾ ਉਹ ਬਾਕੀਆਂ ਨੂੰ ਨਿਕਲ ਰਿਹਾ। ਉਹਨਾਂ ਨੇ ਕਿਹਾ ਵੀ ਹਾਲ ਹੁਣ ਇਹ ਹੋ ਗਿਆ ਕਿ ਵੀ ਇਹ ਹੁਣ ਤੋਂ ਕੁਝ ਸਾਲ ਪਹਿਲਾਂ ਤੱਕ ਜਦੋਂ ਇਹ G20 ਦੀ ਮੀਟ ਹੋਈ ਤੇ ਭਾਰਤ ਔਰ ਮੋਦੀ ਆਪਣੇ ਆਪ ਨੂੰ ਮੋਦੀ ਜਿਹੜਾ ਹੈ ਉਹ ਦੁਨੀਆ ਦਾ ਸਟੇਟਸਮੈਨ ਸਮਝਣ ਲੱਗ ਗਿਆ ਸੀ ਔਰ ਭਾਰਤ ਨੂੰ ਵਿਸ਼ਵ ਗੁਰੂ ਕਹਿਣ ਲੱਗ ਗਿਆ ਸੀ। ਹੁਣ ਕਿਹਾ ਵੀ ਵਿਸ਼ਵ ਗੁਰੂ ਦੀ ਉਹ ਦੁਰਦਸ਼ਾ ਹੋਈ ਹੈ ਕਿ ਹੁਣ ਵਿਸ਼ਵ ਗੁਰੂ ਤੋਂ ਇਹ ਵਿਸ਼ਵ ਮਿੱਤਰ ਬਣ ਗਏ ਨੇ। ਰਾਮਚੰਦਰ ਗੁਹਾ ਦਾ ਲੰਬਾ ਚੌੜਾ ਆਰਟੀਕਲ ਹੈ, ਉਹਨੇ ਕਿਹਾ ਜੀ ਇਹ ਵਿਸ਼ਵ ਮਿੱਤਰ ਬਣੇ ਹੋਏ ਨੇ। ਔਰ ਹੁਣ ਜਦੋਂ ਦਾ ਬੰਗਲਾਦੇਸ਼ ਕ੍ਰਾਈਸਿਸ ਖੜਾ ਹੋਇਆ, ਹੁਣ ਤਾਂ ਇਹਨਾਂ ਦਾ ਹਾਲ ਜਿਹੜਾ ਇੰਨਾ ਹੋਰ ਬੁਰਾ ਹੋਇਆ ਕਿ ਭਾਈ ਉਹਨਾਂ ਨੂੰ ਇਹ ਫਿਕਰ ਪੈ ਗਿਆ ਕਿ ਵੀ ਈਵਨ ਸਾਡੇ ਗੁਆਂਢ ਦੇ ਜਿਹੜੇ ਮੁਲਕ ਨੇ ਉਹ ਵੀ ਸਾਡੇ ਨਾਲ ਸਹਿਮਤੀ ਨਹੀਂ ਰੱਖਦੇ, ਕਿਉਂਕਿ ਮੋਦੀ ਰਜੀਮ ਨੇ ਜਿਵੇਂ ਸ਼ੇਖ ਹਸੀਨਾ ਨੂੰ ਐਂਡੋਰਸ ਕੀਤਾ ਨੇ ਆਟੋਕ੍ਰੈਟਿਕ ਰੂਲਰ ਦੇ ਤੌਰ ਦੇ ਉੱਤੇ ਉਸ ਨੂੰ ਐਸਟੈਬਲਿਸ਼ ਕੀਤਾ, ਇਲੈਕਸ਼ਨਾਂ ਰਿਗ ਕੀਤੀਆਂ ਬੰਗਲਾਦੇਸ਼ 'ਚ। ਔਰ ਇਸ ਹੱਦ ਤੱਕ ਕਿ ਜਦੋਂ ਇਲੈਕਸ਼ਨਾਂ ਹੋ ਗਈਆਂ ਤੇ ਇੰਡੀਆ ਦੇ ਇਲੈਕਸ਼ਨ ਕਮਿਸ਼ਨ ਨੇ ਕਿਹਾ ਜੀ ਵਾਹ 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 ਵਾਹ, ਬੰਗਲਾਦੇਸ਼ ਨੇ ਇੰਨੀ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਵਾਈ ਹੈ ਕਿ ਅਸੀਂ ਉਹਨਾਂ ਨੂੰ ਵਧਾਈ ਦਿੰਦੇ ਹਾਂ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਸੈਂਟੀਮੈਂਟ ਸੀ ਜਿਵੇਂ ਵਿਦਨ ਬੰਗਲਾਦੇਸ਼ ਦੇ ਲੋਕਾਂ ਦੇ ਭਾਰਤ ਦੇ ਖਿਲਾਫ ਜਾਂ ਦੂਜੇ, ਉਸ ਦਾ ਹੀ ਪ੍ਰਗਟਾਵਾ ਜਿਹੜਾ ਹੁਣ ਹੋਇਆ ਕਿ ਵੀ ਇਹ ਜਿਹੜਾ ਉਹਨੇ ਫਿਰ ਰਾਮਚੰਦਰ ਗੁਹਾ ਨੇ ਉਸ ਸਟੇਟਮੈਂਟ ਨੂੰ ਜਿਹੜੇ 5 ਐਕਸਪਰਟਸ ਦੀ ਹੈ ਉਹਨਾਂ ਨੂੰ ਕੋਟ ਕੀਤਾ। ਔਰ ਅਲਟੀਮੇਟਲੀ ਉਹਨੇ ਇਹ ਕਿਹਾ ਕਿ ਵੀ ਇਹ ਜਿਹੜੀ ਹੁਣ ਜਿਹੜੀ ਇਹ ਕਰੈਕਟਰਾਈਜੇਸ਼ਨ ਇਹਨਾਂ ਨੇ ਕੀਤੀ ਹੈ, ਉਹਨਾਂ ਨੇ ਕਿਹਾ ਵੀ ਇਹ ਨੇਪਾਲ, ਬੰਗਲਾਦੇਸ਼ ਔਰ ਸ੍ਰੀਲੰਕਾ ਇਹ ਸਾਡੇ ਮਿੱਤਰ ਦੇਸ਼ ਸੀ ਔਰ ਇਹ ਸਾਡੇ ਪ੍ਰੋਫੈਸ਼ਨਲ ਕੋਲੀਗ ਵੀ। ਉਹਨਾਂ ਨੇ ਕਿਹਾ ਰਾਮਚੰਦਰ ਗੁਹਾ ਨੇ ਕਿ ਭਾਈ ਮੈਂ ਜਾਂਦਾ ਰਿਹਾ ਇਹਨਾਂ ਸਾਰਿਆਂ ਮੁਲਕਾਂ ਦੇ ਵਿੱਚ ਵੀ ਵਿਜ਼ਿਟ ਕੀਤਾ, ਪਰ ਜਿਹੜਾ ਭਾਰਤ ਦਾ ਬਿਗ ਬ੍ਰਦਰ ਵਾਲਾ ਐਟੀਚਿਊਡ ਹੈ ਔਰ ਇਸ ਦਾ ਹੀ ਨਤੀਜਾ ਹੈ ਕਿ ਇਹ ਇਵੇਂ ਸਮਝਣ ਲੱਗ ਗਏ ਸੀ ਜਿਵੇਂ ਇੱਕ ਸਟੇਜ ਤੇ ਅਮਰੀਕਾ ਮੈਕਸੀਕੋ ਨੂੰ ਸਮਝਦਾ ਸੀ। ਔਰ ਮੈਕਸੀਕਨ ਪ੍ਰੈਜ਼ੀਡੈਂਟ ਨੇ 19ਵੀਂ ਸਦੀ 'ਚ ਕਿਹਾ ਸੀ, ਪੂਅਰ ਮੈਕਸੀਕੋ ਸੋ ਫਾਰ ਫਰੋਮ ਗॉड ਸੋ ਕਲੋਜ਼ ਟੂ ਦਾ ਯੂਨਾਈਟਿਡ ਸਟੇਟਸ ਆਫ ਅਮਰੀਕਾ, ਕਿ ਵੀ ਇਹ ਸੀ ਆਪਣੀ ਪਿਟੀ ਦੀ ਹਾਲਤ ਦੱਸਣ ਵਾਲੀ ਗੱਲ। ਉਹਨੇ ਕਿਹਾ ਵੀ ਇਹੀ ਹਾਲ ਬੰਗਲਾਦੇਸ਼, ਸ੍ਰੀਲੰਕਾ, ਨੇਪਾਲ, ਮਾਲਦੀਵਸ ਔਰ ਭੂਟਾਨ ਦਾ। ਔਰ ਇਸ ਸਾਰੇ ਦੇ ਚਲਦਿਆਂ ਉਹਨਾਂ ਨੇ ਇਹ ਕਿਹਾ ਵੀ ਇਸ ਐਟੀਚਿਊਡ ਦੇ ਲਈ ਪ੍ਰੀਵੀਅਸ ਹਕੂਮਤਾਂ ਵੀ ਜ਼ਿੰਮੇਵਾਰ ਨੇ। ਰਾਜੀਵ ਗਾਂਧੀ ਨੇ ਹੀ ਇੰਡੀਅਨ ਪੀਸ ਕੀਪਿੰਗ ਫੋਰਸ ਜਿਹੜੀ ਹੈ ਸ੍ਰੀਲੰਕਾ 'ਚ ਭੇਜੀ ਸੀ। ਔਰ ਜਿਹੜੀ ਬਲੌਕੇਡ ਨੇਪਾਲ ਦਾ ਹੋਇਆ ਇਹ ਜਿਹੜਾ ਇਹ ਮੋਦੀ ਸਰਕਾਰ ਨੇ ਕਰਕੇ ਦੱਸਿਆ ਸੀ। ਔਰ ਉਸ ਤੋਂ ਪਹਿਲਾਂ ਉਹਨੇ ਕਿਹਾ ਵੀ ਈਵਨ ਨਹਿਰੂ ਵੀ ਇਹ ਸਮਝਦਾ ਸੀ ਕਿ ਵੀ ਗੁਆਂਢੀਆਂ ਦਾ ਕੀ ਹੈ, ਇਹ ਤਾਂ ਸਾਡੇ ਹੀ ਹੁਣ ਸਫੀਅਰ 'ਚ ਨੇ। ਪਰ ਉਹਨਾਂ ਨੇ ਕਿਹਾ ਵੀ ਇਵੇਂ ਨਹੀਂ ਹੁੰਦਾ,
ਜਿਹੜੇ ਮੁਲਕ ਇੰਡੀਪੈਂਡੈਂਟ ਸੋਵਰਨ ਮੁਲਕ ਹੁੰਦੇ ਨੇ, ਭਾਵੇਂ ਤੁਹਾਡੇ ਉਹ ਗਵਾਂਢੀ ਦੇ ਤੌਰ ਤੇ ਬਹੁਤ ਛੋਟਾ ਉਹਨਾਂ ਦਾ ਵਜੂਦ ਹੋਏ, ਜੇ ਤੁਸੀਂ ਉਹਨਾਂ ਨੂੰ ਬਰਾਬਰ ਦਾ ਰੁਤਬਾ ਨਹੀਂ ਦਿੰਦੇ ਜਾਂ ਇੱਜ਼ਤ ਮਾਣ ਵਾਲਾ ਰੁਤਬਾ ਨਹੀਂ ਦਿੰਦੇ ਔਰ ਉਹਨਾਂ ਨੂੰ ਇੰਡੀਪੈਂਡੈਂਟਲੀ ਆਪਰੇਟ ਨਹੀਂ ਕਰਨ ਦਿੰਦੇ, ਤਾਂ ਫਿਰ ਜਿੰਨਾ ਮਰਜ਼ੀ ਕੋਈ ਛੋਟਾ ਮੁਲਕ ਹੋਏ। ਔਰ ਉਹਨਾਂ ਨੇ ਕਿਹਾ ਵੀ ਮਾਲਦੀਵਸ ਨੇ ਜਿਵੇਂ ਇੰਡੀਆ ਨੂੰ ਕੱਢਿਆ, ਈਵਨ ਉਹਨਾਂ ਦੀ ਮੰਗ ਦੇ ਉੱਤੇ ਹੀ ਉਹਨਾਂ ਨੂੰ ਇਹ ਆਪਣੇ ਮਿਲਟਰੀ ਹੈਲੀਕਾਪਟਰ ਔਰ ਦੂਜੇ ਭੇਜੇ ਹੋਏ ਸੀ ਕਿ ਵੀ ਉਹ ਸਰਵੇਲੈਂਸ ਲਈ। ਉਹਨਾਂ ਨੇ ਕਿਹਾ ਵੀ ਨੋਟਿਸ ਦੇ ਕੇ ਇੰਡੀਆ ਨੂੰ ਕੱਢਣਾ। ਸੋ ਇਹ ਇੰਡੀਆ ਨੂੰ ਉਹਦੀ ਔਕਾਤ ਵੀ ਦੱਸ ਦਿੱਤੀ ਹੈ ਕਿ ਵੀ ਵਿਸ਼ਵ ਗੁਰੂ ਤਾਂ ਕੀ ਮਾਲਦੀਵਸ ਵਰਗੇ ਦੀ ਘੁਰਕੀ ਦੇ ਨਾਲ ਜਿਹੜਾ ਉਹ ਕੀਤਾ। ਔਰ ਹੁਣ ਜੋ ਬੰਗਲਾਦੇਸ਼ ਜਿਵੇਂ ਇਹਨੂੰ ਸ਼ੇਖ ਹਸੀਨਾ ਨੂੰ ਮੰਗ ਰਿਹਾ, ਜਾਂ ਈਵਨ ਨੇਪਾਲ ਆਪਣਾ ਇੰਡੀਪੈਂਡੈਂਟ ਕੋਰਸ, ਉਹ ਕਹਿੰਦਾ ਵੀ ਇਸ ਵੇਲੇ ਜਿਹੜੀ ਭਾਰਤ ਦੀ ਹਾਲਤ ਹੈ ਉਹ ਬਿਲਕੁਲ ਵਿਦਨ ਨੇਬਰਹੁੱਡ ਵੀ ਆਈਸੋਲੇਸ਼ਨ ਵਾਲੀ ਹੈ। ਵਰਲਡ ਸਟੇਜ ਦੇ ਉੱਤੇ ਤਾਂ ਕੀ ਰੋਲ ਪਲੇ ਕਰਨਾ ਹੈ ਜਾਂ ਇਹਦੀ ਕੀ ਔਕਾਤ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਪੋਜ਼ਿਟਿਵ ਸਾਰੀਆਂ ਡਿਵੈਲਪਮੈਂਟਸ ਨੇ ਸਿੱਖ ਨੁਕਤਾ ਨਿਗਾਹ ਤੋਂ ਵੀ, ਪਰ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ, ਵਾਪਰ ਰਹੀਆਂ ਨੇ। ਗੱਲ ਤਾਂ ਇਹ ਹੈ ਵੀ ਕੀ ਐਜ਼ ਏ ਸਿੱਖ ਨੇਸ਼ਨ ਅਸੀਂ ਇਸ ਸਾਰੀ ਓਪਰਚੁਨਿਟੀ ਦਾ, ਮੌਕੇ ਦਾ ਫਾਇਦਾ ਉਠਾ ਪਾਵਾਂਗੇ, ਜਾਂ ਉਸ ਦਾ ਫਾਇਦਾ ਚੁੱਕਣ ਦੇ ਲਈ ਕੋਈ ਅਸੀਂ ਜਿਹੜਾ ਉਹ ਆਪਣੇ ਆਪ ਨੂੰ ਤਿਆਰ ਵੀ ਕਰ ਰਹੇ ਹਾਂ। ਇਸ ਦਾ ਜ਼ਿਕਰ ਅਸੀਂ ਹੁਣ ਫੋਲੋਇੰਗ ਟੌਪਿਕਸ ਦੇ ਵਿੱਚ ਵੀ ਕਰਾਂਗੇ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ, ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ, ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਅ ਸ਼ਾਰਟ ਬ੍ਰੇਕ।